हाँ जी पढ़ो। मैं पढ़ दियां पहला जी पढ़ दियो। पढ़ दिंदे पे पंजे महल पंजाब विच चानन दीवा कित वल धरिए हूँ पंजे महर पंजे पटवारी हासिल कित वल भरिए हूँ पंजे इमाम ते पंजे किबले सजदा कित वल करिए हूँ बाहू जे साहब सिर मंगे हरगिज ढिल ना करिए हूँ। हाँ जी बिल्कुल ठीक। मैं पढ़ रही हाँ जी, साडा थोड़ा जिहा डिफरेंट हैगा पर लेट मी तुसी फिर सानू करेक्ट कर दे जी डॉक्टर साहब जी। पंज महल पंजां विच चानण दीवा कित वल धरिए हूँ पंजे महर पंजे पटवारी हासिल कित वल भरिए हूँ पंज इमाम ते पंजे किबले सजदा कित वल करिए हूँ जे साहिब सिर मंगे बाहू हरगिज ढिल ना करिए हूँ। ए वर्जन ठीक सी डॉक्टर साहब? जी ठीक है, जनरली ठीक है। चलो मैं पढ़ दें। पंजे महल पंजाब विच चानन दीवा कितवल धरिए हूँ पंजे महर पंजे पटवारी हासिल कितवल भरिए हूँ पंज इमाम ते पंजे किबले सजदा कितवल करिए हूँ साहिब जे सिर मंगे बाहू हरगिज ढिल ना करिए हूँ। अच्छा अगे मैं पढ़दा जी के पंजे महल पंजां विच चानण दीवा कितवल धरिए हूँ पंजे महर पंजे पटवारी हासिल कितवल भरिए हूँ पंजे इमाम ते पंजे किबले सजदा कितवल करिए हूँ जे साहिब सिर मंगे बाहू हरगिज ढिल न करिए हूँ। हाँ जी मैं पढ़नी आ। पंजे महल पंजां विच चानण दीवा कितवल धरिए हूँ पंजे महर पंजे पटवारी हासिल कितवल भरिए हूँ पंज इमाम ते पंजे किबले सजदा कितवल करिए हूँ साहिब जे सिर मंगे बाहू हरगिज ढिल न करिए हूँ। पंजे महल पंजां विच चानन दीवा कितवल दरिए हूँ पंजे महर पंजे पटवारी हासिल कितवल भरिए हूँ पंज इमाम ते पंजे किबले सजदा कितवल करिए हूँ साहिब जे सिर मंगे बाहू हरगिज ढिल ना करिए हूँ। पंजे महल पंजां विच चानण दीवा कितवल धरिए हूँ पंजे महर पंजे पटवारी हासिल कितवल भरिए हूँ पंजे इमाम ते पंजे किबले सजदा कितवल करिए हूँ साहब जे सिर मंगे बाहू हरगिज ढिल ना करिए हूँ। ਇਹਦੇ ਮੈਂ ਮੁਸ਼ਕਿਲ ਲਫ਼ਜ਼ਾਂ ਦੱਸ ਦਿੰਦਾ। ਪਹਿਲਾ ਹੋ ਗਿਆ ਪੰਜੇ ਮਹਿਲ ਪੰਜਾਂ ਵਿੱਚ ਚਾਨਣ ਦੀਵਾ। ਇਹ ਤੇ ਬਿਲਕੁਲ ਸਾਫ਼ ਹੈ ਕਿ ਪੰਜ ਮਹਿਲ ਨੇ ਪੰਜਾਂ ਵਿੱਚ ਚਾਨਣ ਹੈ ਤੇ ਦੀਵਾ ਅਸੀਂ ਕਿੱਥੇ ਰੱਖੀਏ। ਦੀਵਾ ਜਿਹੜਾ ਉਹਨੂੰ ਕੀ ਮਤਲਬ ਕਿਹੜੇ ਮਹਿਲ 'ਚ ਰੱਖੀਏ। ਪੰਜੇ ਮਹਿਲ ਪੰਜਾਂ ਵਿੱਚ ਪੰਜੇ ਪਟਵਾਰੀ। ਮਹਿਰ ਜਿਹੜਾ ਹੁੰਦਾ ਹੈ ਉਹ ਲੋਕਲ ਜਿਹੜਾ ਮਹਿਰ ਜਿਹੜਾ ਨਾ ਉਹ ਇੱਕ ਕਾਸਟ ਵੀ ਹੈ। ਆਮ ਤੌਰ ਤੇ ਜਿਹੜੇ ਅਰਾਈ ਨੇ ਉਹ ਆਪਣੇ ਨਾਂ ਨਾਲ ਮਹਿਰ ਲਿਖਦੇ ਨੇ। ਮੇਰੇ ਪਿਓ ਦੇ ਨਾਂ ਨਾਲ ਵੀ ਮਹਿਰ ਲਿਖਿਆ ਜਾਂਦਾ ਸੀ ਲੇਕਿਨ ਇੱਥੇ ਮਹਿਰ ਦਾ ਮਤਲਬ ਹੈਗਾ ਜਿਵੇਂ ਬਾਅਦ ਦੇ ਵਿੱਚ ਅੰਗਰੇਜ਼ਾਂ ਦੇ ਜ਼ਮਾਨੇ ਜਿਵੇਂ ਨੰਬਰਦਾਰ ਸੀ ਨਾ। ਤੁਹਾਨੂੰ ਪਤਾ ਨਾ ਕਿ ਪਟਵਾਰੀ ਜਿਹੜਾ ਉਹ ਅਸੈਸ ਕਰਦਾ ਹੈ ਕਰਾਪ ਨੂੰ ਤੇ ਉਹਦੇ ਉੱਤੇ ਜਿਹੜਾ ਟੈਕਸ
ਕਲੈਕਸ਼ਨ ਕਰਨੀ ਹੁੰਦੀ ਹੈ ਉਹ ਮਹਿਰ ਕਰਦਾ ਹੈ, ਯਾਨੀ ਨੰਬਰਦਾਰ ਕਰਦਾ ਹੈ। ਪੰਜੇ ਮਹਿਰ ਪੰਜੇ ਪਟਵਾਰੀ, ਹਾਸਲ ਦਾ ਮਤਲਬ ਹੈ ਟੈਕਸ। ਹਾਸਲ ਕਿਤ ਵੱਲ ਭਰੀਏ ਹੂ, ਪੰਜੇ ਇਮਾਮ ਤੇ ਪੰਜੇ ਕਿਬਲੇ, ਪੰਜੇ ਇਮਾਮ ਨੇ ਤੇ ਪੰਜ ਕਿਬਲੇ ਨੇ। ਕਿਬਲਾ ਦਾ ਮਤਲਬ ਖਾਨਾ ਕਾਬਾ। ਸਜਦਾ ਕਿਤ ਵੱਲ ਕਰੀਏ ਹੂ, ਸਾਹਿਬ ਜੇ ਸਿਰ ਮੰਗੇ ਬਾਹੂ, ਹਰਗਿਜ਼ ਢਿੱਲ ਨਾ ਕਰੀਏ ਹੂ। ਢਿੱਲ ਦਾ ਮਤਲਬ ਹੈ ਦੇਰ ਨਾ ਕਰੀਏ। ਇਹ ਇਹਦੇ ਮਾਇਨੇ ਨੇ। ਹੁਣ ਤੁਸੀਂ ਇਹਦੇ ਬਸ ਤੁਹਾਨੂੰ ਉਹ ਤੇ ਪਤਾ ਹੀ ਹੈ ਨਾ ਕਿ ਪੰਜ ਦਾ ਜਿਹੜਾ ਇਹ ਸਬਰ ਹੈ ਇਹ ਪੰਜਾਬੀ ਪੋਇਟਰੀ 'ਚ ਕੰਟੀਨਿਊਸ ਹੈ। ਜਿਵੇਂ ਪਹਿਲੇ ਬਾਬਾ ਗੁਰੂ ਨਾਨਕ ਜੀ ਦਾ ਹੈਗਾ ਹੈ, ਪੰਜ ਪ੍ਰਵਾਨ ਪੰਜ ਪ੍ਰਧਾਨ, ਪੰਜੇ ਪਾਵਾ ਦਰਗਾਹ ਮਾਣ। ਤੇ ਸ਼ਾਹ ਹੁਸੈਨ ਦਾ, ਯਾਨੀ ਉਸ ਤੋਂ ਬਾਅਦ ਸ਼ਾਹ ਹੁਸੈਨ ਹੈ, ਸ਼ਾਹ ਹੁਸੈਨ ਦਾ ਹੈਗਾ ਪੰਜਾਂ ਨਦੀਆਂ ਦੇ ਮੂੰਹ ਆਇਓ, ਕਿਹਾ ਦੋਸ਼ ਮਹਾਣੇ ਨੂੰ। ਯਾਨੀ ਪੰਜ ਨਦੀਆਂ ਨੇ ਤੇ ਪੰਜਾਂ ਦੇ ਮੂੰਹ ਤੇ ਅੱਗੇ ਤੂੰ ਆਇਆ ਹੈ, ਤੇ ਉਹਦੇ ਵਿੱਚ ਕਿਹੜਾ ਮੱਲਾ ਹੈ ਜਿਹੜਾ ਮਤਲਬ ਤੈਨੂੰ ਬਚਾ ਸਕਦਾ ਹੈ। ਇਹ ਪੰਜ ਦਾ ਜਿਹੜਾ ਹੈ, ਇਸ ਤਰ੍ਹਾਂ ਇਹ ਜਿਹੜਾ ਕਾਨਸੈਪਟ ਹੈ ਇਹ ਗੁਰੂ ਨਾਨਕ ਤੋਂ ਅੱਗੇ ਚੱਲਦਾ ਆਇਆ ਹੈ ਤੇ ਇਹ ਬਾਹੂ ਦੇ ਵਿੱਚ ਵੀ ਹੈ। ਹਾਂਜੀ ਸਰ ਜੀ, ਮਹਿਰ ਦਾ ਮਤਲਬ ਅਮੀਰ ਆਦਮੀ ਨੇ? ਨਹੀਂ, ਮਹਿਰ ਦਾ ਮਤਲਬ ਹੈ ਅਮੀਰ ਆਦਮੀ ਤੇ ਕਈ ਹੋ ਸਕਦੇ ਨੇ ਨਾ। ਮਹਿਰ ਉਹ ਹੈ ਜਿਹੜਾ, ਮਹਿਰ ਮਤਲਬ ਕਿ ਜਿਹੜਾ ਲੈਂਡ ਓਨਰ। ਨਹੀਂ, ਹਰ ਲੈਂਡ ਓਨਰ ਮਹਿਰ ਨਹੀਂ ਨਾ ਹੁੰਦਾ। ਇੱਥੇ ਜਿਹੜਾ ਮਹਿਨਾ ਹੈ ਨਾ, ਜੀ ਕਿਉਂਕਿ ਹਾਸਲ ਭਰਨਾ ਹੈ ਨਾ, ਜੀ 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 ਟੈਕਸ ਦੇਣਾ ਹੈ ਨਾ, ਜੀ। ਤੇ ਮਤਲਬ ਹੁਣ ਹਰ ਅਰਾਈ ਆਪਣੇ ਨਾਂ ਦੇ ਨਾਲ ਮਹਿਰ ਲਿਖਦਾ, ਕਿਉਂਕਿ ਛੋਟੀ ਪ੍ਰੈਜ਼ੈਂਟਰੀ ਹੁੰਦੀ ਹੈ, ਉਹ ਸਾਰੇ ਮਹਿਰ ਹੁੰਦੇ ਨੇ। ਲੇਕਿਨ ਉਹ ਟੈਕਸ ਕਲੈਕਟ ਥੋੜਾ ਹੀ ਕਰ ਸਕਦੇ ਨੇ। ਉਹ ਤੇ ਨਹੀਂ। ਜਿਹੜਾ ਮੁਕਰਰ ਕੀਤਾ ਹੋਇਆ ਨੰਬਰਦਾਰ ਹੈ ਉਹ ਹੀ ਕਰੇਗਾ ਨਾ। ਤੇ ਮਤਲਬ ਮੇਨ ਬੰਦਾ ਮਹਿਰ ਜਿਹੜਾ ਮੇਨ ਟੈਕਸ ਕਲੈਕਟਰ, ਜਿਹਦੇ ਕੋਲ ਜਾਂਦਾ ਹੈ ਸਾਰਾ ਟੈਕਸ, ਉਹ ਮਹਿਰ ਹੈ। ਹਾਂਜੀ, ਫਿਰ ਉਹ ਅੱਗੇ ਜਾ ਕੇ ਤੇ ਜੋ ਹੁਕੂਮਤ ਦੇ ਖਜ਼ਾਨੇ 'ਚ ਜਮਾ ਕਰਾਉਂਦਾ ਨਾ। ਜੀ ਜੀ। ਤੇ ਉਹਦੇ ਵਿੱਚੋਂ ਉਹਨੂੰ 5% ਮਿਲਦਾ ਹੈ। 5% ਉਹਨੂੰ ਉਹਦੀ ਮਿਲਦੀ ਹੈ ਤੇ 95% ਉਹ ਜਮਾ ਕਰਾ ਦਿੰਦਾ ਹੈ। ਚਲੋ ਮੈਂ ਕਰਦਾ ਜੀ। ਪੰਜੇ ਮਹਿਲ ਪੰਜਾਂ ਵਿੱਚ ਚਾਨਣ, ਦੀਵਾ ਕਿਤਵਲ ਧਰੀਏ ਹੋ। ਪੰਜੇ ਮਹਿਲ ਤੋਂ ਸ਼ਾਇਦ ਉਹੀ ਮੁਰਾਦ ਲਈ ਜਾਂਦੀ ਹੈ ਕਿ ਵੀ ਜਿਹੜੇ ਹਵਾਸ ਖਮਸਾ ਨੇ, ਜਿਨ੍ਹਾਂ 'ਚ ਅੱਖ, ਨੱਕ, ਕੰਨ, ਜੀਭ ਤੇ ਅਹਿਸਾਸ ਮਹਿਸੂਸ ਕਰਨਾ, ਇਹ ਉਹ ਚੀਜ਼ਾਂ ਜਿਨ੍ਹਾਂ ਤੋਂ ਚੀਜ਼ਾਂ ਸਮਝੀਆਂ ਜਾਂਦੀਆਂ। ਪੰਜੇ ਮਹਿਲ ਪੰਜਾਂ ਵਿੱਚ ਚਾਨਣ, ਦੀਵਾ ਕਿਤਵਲ ਧਰੀਏ ਹੋ। ਕਿਹਨੂੰ, ਕਿਸ ਚੀਜ਼ ਨੂੰ ਜ਼ਿਆਦਾ ਅਹਿਮ ਸਮਝਿਆ ਜਾਏ ਔਰ ਕਿਸ ਨੂੰ। ਇਹਦੇ 'ਚ ਹੋਰ ਦੂਜੀ ਵੀ ਚੀਜ਼ਾਂ ਨੇ ਜਿਹੜੀਆਂ ਕਾਮ, ਕ੍ਰੋਧ, ਲੋਭ ਤੇ ਮੋਹ ਵਗੈਰਾ, ਹੰਕਾਰ। ਇਹ ਪੰਜ ਉਹਨਾਂ 'ਚੋਂ ਜ਼ਿੰਦਗੀ 'ਚ ਕਿਹੜੀ ਚੀਜ਼ ਜ਼ਿਆਦਾ ਅਹਿਮ ਹੈ, ਕਿਹੜਾ ਅਹਿਸਾਸ ਜ਼ਿਆਦਾ ਅਹਿਮ ਹੈ, ਅੱਖਾਂ ਦਾ ਦੇਖਿਆ ਜ਼ਿਆਦਾ ਅਹਿਮ ਹੈ, ਕੰਨਾਂ ਦਾ ਸੁਣਿਆ ਜ਼ਿਆਦਾ ਅਹਿਮ ਹੈ, ਕਿਹੜੀ ਚੀਜ਼ ਬਹੁਤੀ। ਪੰਜੇ ਮਹਿਰ ਪੰਜੇ ਪਟਵਾਰੀ, ਹਾਸਿਲ ਕਿਤਵਲ ਭਰੀਏ ਹੋ। ਤੇ ਪੰਜੇ ਇੰਜਨ, ਜਿਸ ਨਾਲ ਪਟਵਾਰੀ ਆਉਂਦਾ ਤੇ ਉਹੀ ਅੰਦਾਜ਼ਾ ਲਾਉਂਦਾ ਕਿ ਫਸਲ ਕਿੰਨੀ ਹੈ, ਤੇ ਉਹ ਭਾਵੇਂ ਸਹੀ ਦੱਸ ਰਿਹਾ ਭਾਵੇਂ ਗਲਤ ਦੱਸ ਰਿਹਾ। ਇਸੇ ਤਰ੍ਹਾਂ ਪੰਜੇ ਮਾਹਰ, ਇਹ ਉਹ ਪਟਵਾਰੀ ਦਾ ਅਗਲਾ ਹਿੱਸਾ ਜਿਹੜਾ ਟੈਕਸ ਇਕੱਠਾ ਕਰਦਾ। ਹਾਸਿਲ ਕਿਤਵਲ ਭਰੀਏ ਹੋ, ਕਿਹਨੂੰ ਕੀ ਦਈਏ। ਅੱਖ ਦੀ ਦੇਖੇ ਨੂੰ ਮੰਨ ਕੇ ਉਹਦੇ ਪਿੱਛੇ, ਉਹਦੇ ਹਿਸਾਬ ਨਾਲ ਜ਼ਿੰਦਗੀ ਉਹਦੇ ਤੇ ਇਨਵੈਸਟ ਕਰੀਏ, ਕੰਨ ਦੇ ਸੁਣੇ ਤੇ ਜ਼ਿੰਦਗੀ ਇਨਵੈਸਟ ਕਰੀਏ, ਜਾਂ ਮਹਿਸੂਸ ਕੀਤੇ ਹੱਥਾਂ ਨਾਲ ਜਿਹੜੀ ਚੀਜ਼ ਮਹਿਸੂਸ ਕੀਤੀ ਉਸ ਇਲਮ ਦੀ ਬੁਨਿਆਦ ਤੇ ਆਪਣੀ ਜ਼ਿੰਦਗੀ ਦਾ ਜਿਹੜਾ ਹਾਸਲ ਹੈ ਉਹ ਦੇ ਦੇਵੀਏ। ਪੰਜ ਇਮਾਮ ਤੇ ਪੰਜੇ ਕਿਬਲੇ, ਸਜਦਾ ਕਿਤਵਲ ਕਰੀਏ ਹੋ।
ਇਹ ਪੰਜੇ ਇੰਜਨ ਹੈ ਕਿ ਜਿਸ ਤਰ੍ਹਾਂ ਇਹੀ ਦੱਸ ਇਹਨਾਂ ਤੋਂ ਹੀ ਪਤਾ ਲੱਗਦਾ ਕਿ ਕਿੱਧਰ ਕਿਬਲਾ ਹੈ, ਕਿੱਧਰ ਕੌਣ ਇਮਾਮ ਹੈ, ਮਾਂ ਦਾ ਪਤਾ ਲੱਗਦਾ ਹੈ, ਕੁਦਰਤ ਦਾ ਪਤਾ ਲੱਗਦਾ ਹੈ, ਕਿਸੇ ਵੀ ਅਹਿਸਾਸ ਇਹੀ ਚੀਜ਼ਾਂ ਦਿਲਾਉਂਦੀਆਂ। ਪੰਜੇ ਇਮਾਮ ਤੇ ਪੰਜੇ ਕਿਬਲੇ, ਸਜਦਾ ਕਿਤ ਵੱਲ ਕਰੀਏ ਹੋ ਤੇ ਕਿਹਦੇ ਵੱਲ ਸਜਦਾ, ਇਹਨਾਂ ਦੇ ਸਮਝਣ ਦੀ ਬੁਨਿਆਦ ਤੇ ਕਿੱਧਰ ਸਜਦਾ ਕਰੀਏ, ਕਿਹੜੀ ਚੀਜ਼ ਜ਼ਿਆਦਾ ਹੈ, ਮੈਂ ਕਾਮ, ਕ੍ਰੋਧ, ਲੋਭ, ਮੋਹ, ਇਹਨਾਂ ਚੋਂ ਕਿਹੜੀ ਚੀਜ਼ ਜ਼ਿਆਦਾ ਹੈ। ਸਾਹਿਬ ਜੈਸੇ ਮੰਗੇ ਪਾਹੂ ਹਰਗਿਜ਼ ਢਿਲ ਨਾ ਕਰੀਏ ਹੋ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਠੀਕ ਨੇ, ਅਹਿਮ ਨੇ, ਪੱਕੀਆਂ ਨੇ, ਜੋ ਵੀ ਨੇ, ਲੇਕਿਨ ਅਸਲ ਗੱਲ ਇਹ ਹੈ ਕਿ ਤੁਹਾਡਾ ਜਿਹੜਾ ਸਿਰ ਮੰਗੇ, ਉਹ ਜਿਸ ਤਰ੍ਹਾਂ ਪਿੱਛੇ ਵੀ ਅਸੀਂ ਪੜ੍ਹਿਆ ਸੀ, ਸਿਰ ਦਿੱਤੀਆਂ ਸਿਰ ਹੱਥ ਆਵੇ, ਤੇ ਮਤਲਬ ਸੱਚ ਨੂੰ ਸਮਝਣ ਵਾਸਤੇ ਔਰ ਅੰਦਰ ਦੀ ਜਿਹੜੀ ਅੰਦਰ ਦੀ ਜਿਹੜੀ ਅੱਛਾਈ ਹੈ ਔਰ ਜਿਹੜੀ ਕੁਦਰਤ ਨਾਲ ਤੁਹਾਡੀ ਗੋ ਅਲੋਂਗ ਹੋਣਾ ਹੈ, ਉਹ ਜ਼ਿਆਦਾ ਅਹਿਮ ਹੈ। ਔਰ ਅਗਰ ਉਹ ਸਮਝ ਆ ਜਾਏ ਤੇ ਫਿਰ ਸਾਰੀ ਕਾਮਯਾਬੀ ਹੈ। ਵਰਨਾ ਉਹ ਪੰਜੇ ਜਿਹੜੀਆਂ ਚੀਜ਼ਾਂ ਤੁਹਾਨੂੰ ਖੱਬੇ ਪਾਸੇ ਵੀ ਲਿਜਾ ਸਕਦੀਆਂ, ਸੱਜੇ ਪਾਸੇ ਵੀ ਲਿਜਾ ਸਕਦੀਆਂ, ਲੇਕਿਨ ਅਗਰ ਉਸ ਪੈਸ਼ਨ ਨੂੰ ਕਹਿ ਲਓ, ਫੇਥ ਨੂੰ ਕਹਿ ਲਓ, ਉਸ ਨੂੰ ਸਾਹਮਣੇ ਰੱਖ ਕੇ ਅਗਰ ਉਹਦੇ ਵਿੱਚ ਸਿਰ ਦੇ ਵੀ ਦਵੋ ਤੇ ਉਹ ਕਾਮਯਾਬੀ ਹੈ, ਉਹ ਅਸਲ ਸਮਝ ਹੈ, ਉਹ ਅਸਲ ਇਲਮ ਜੀ। मैं थोड़ी जी कोशिश करना सर जी। जी आई थिंक ये तो काफी क्लीयर हैगा कि ਜਿਹੜੇ ਉਹ ਪੰਜ ਮਹਿਲ ਨੇ, ਗਿਆਨ ਇੰਦਰੀਆਂ ਨੇ, ਤੁਹਾਡੇ ਹਵਾਸ, ਤੇ ਇਹ ਇਕੁਅਲੀ ਇੰਪੋਰਟੈਂਟ ਨੇ। ਜੇ ਤੁਹਾਡਾ ਇਹਨਾਂ ਦੀ ਇੰਪੋਰਟੈਂਸ ਜਿੱਦਾਂ ਪੰਜੇ ਮਹਿਲ ਪੰਜਾਂ ਵਿੱਚ ਚਾਨਣ, ਦੇ ਆਰ ਆਲ ਇਨ ਵਰਕਿੰਗ ਆਰਡਰ, ਤੇ ਇਹਨਾਂ ਦੀ ਸਾਰਿਆਂ ਦੀ ਇੱਕੋ ਇੰਪੋਰਟੈਂਸ ਹੈ। ਤੇ ਇੱਕ ਇਹ ਸਾਡੇ ਨਾ ਜਿਹੜੇ ਪੰਜ ਨੇ, ਇਹ ਸਾਡੀ ਧਰਤੀ ਦੀ ਗੱਲ ਵੀ ਹੋ ਸਕਦੀ ਕਿ ਜੇ ਪੰਜ ਖੰਡ ਨੇ, ਕੌਂਟੀਨੈਂਟਸ ਨੇ, ਜਿਸ ਉੱਤੇ ਸਮਾਜ, ਇਹ ਮੈਨੂੰ ਜਿਹੜਾ ਪਟਵਾਰੀ ਲਫ਼ਜ਼ ਹੈ ਨਾ ਸਰ ਜੀ, ਇਹ ਇੱਥੇ ਮੈਨੂੰ ਇਹ ਬੜਾ ਇੰਟਰਸਟਿੰਗ ਲੱਗਦਾ ਹੈ। ਔਰ ਹੁਣ ਜਿਹੜਾ ਤੁਸੀਂ ਮਤਲਬ ਦੱਸੇ ਨੇ ਉਹਦੇ 'ਚ ਥੋੜੀ ਜਿਹੀ ਮੇਰੀ ਡਿਫਰੈਂਟ ਹੋਈ ਹੈਗੀ ਹੈ ਇੰਟਰਪ੍ਰੀਟੇਸ਼ਨ। ਪਹਿਲਾਂ ਜਿੱਦਾਂ ਮੈਂ ਸੋਚਿਆ ਸੀਗਾ ਕਿ ਜਿੱਦਾਂ ਮਹਿਰ ਆ, ਮਹਿਰ ਮਾਲਕ ਜਾਂ ਜਿਹਦੇ ਕੋਲ ਇਵੈਂਚੁਅਲੀ ਜਿਹੜਾ ਪੈਸਾ ਜਾਂਦਾ ਆ ਜਾਂ ਜੋ ਵੀ ਉਹਦਾ ਹਾਸਲ ਜਾਂਦਾ ਹੈ ਹਰ ਇੱਕ ਚੀਜ਼ ਦਾ, ਤੇ ਇਹ ਜਿੱਦਾਂ ਪੰਜ ਜਿਹੜੀ ਸਾਡੀ ਧਰਤੀ ਹੈ, ਪੰਜ ਖੰਡ ਨੇ, ਤੇ ਇਹਨਾਂ ਦੇ ਉੱਤੇ ਸਮਾਜ ਪਟਵਾਰੀ ਬਣਿਆ ਬੈਠਾ। ਨਾਈਦਰ ਇਜ਼ ਦ ਪਟਵਾਰੀ ਮਾਲਕ ਨਹੀਂ, ਨਾ ਉਹ ਪੈਦਾਵਾਰ ਕਰਦਾ ਹੈ, ਪਰ ਜਿਹੜਾ ਹੈਗਾ ਆ ਉਹ ਟੈਕਸ ਵਸੂਲ ਉਹ ਕਰ ਰਿਹਾ। ਸੋ ਨਹੀਂ, ਉਹ ਟੈਕਸ ਅਸੈਸ ਕਰ ਰਿਹਾ। ਹਾਂਜੀ ਹਾਂਜੀ, ਉਹ ਪਹਿਲਾਂ ਮੈਂ ਇਹੀ ਸੋਚਿਆ ਸੀ ਨਾ, ਤੁਹਾਨੂੰ ਮੈਂ ਪਹਿਲੀ ਆਪਣੀ ਸੋਚ ਦੱਸੀ ਪਈ ਹਾਂ ਕਿ ਸੋ ਸਾਨੂੰ ਇਹ ਸੀਗਾ ਕਿ ਅਸੀਂ ਜਿਹੜੇ ਆਪਣੇ ਐਫਰਟਸ ਨੇ ਉਹ ਪਟਵਾਰੀ ਵੱਲ ਕਰੀਏ, ਕਿ ਅਸੀਂ ਆਪਣੇ ਐਫਰਟਸ ਨੂੰ ਕਰੀਏ ਫੋਕਸ ਔਨ ਦ ਮਾਲਕ ਹੂ ਇਜ਼ ਦ ਮਹਿਰ। ਪਰ ਹੁਣ ਜਿੱਦਾਂ ਤੁਸੀਂ ਇਹ ਗੱਲ ਕਹਿ ਰਹੇ ਹੋ, ਸੋ ਜਿੱਦਾਂ ਹੁਣ ਤੁਸੀਂ ਹੁਣ ਗੱਲ ਕੀਤੀ, ਤੇ ਫਿਰ ਮੇਰਾ ਦਿਮਾਗ ਫਿਰ ਚਾਰ ਵਾਕ ਵੱਲ ਜਾਂਦਾ ਜੀ ਕਿ ਬਈ ਜਿਹੜੀ ਸਾਡੀ ਇਹ ਪਰਸੈਪਸ਼ਨ ਹੈਗੀ ਹੈ, ਜਿਹੜੀ ਸਾਡੀ ਡਾਇਰੈਕਟ ਪਰਸੈਪਸ਼ਨ ਹੈ, ਜਾਂ ਸਾਡੀ ਜਿਹੜੀ ਹੈਗੀ ਹੈ ਕਿ ਇੰਪੀਰੀਸਿਜ਼ਮ ਹੈਗੀ ਹੈ, ਕਿ ਅਸਲੀ ਗਿਆਨ ਤੁਹਾਨੂੰ ਪ੍ਰਾਇਮਰੀਲੀ ਤੁਹਾਨੂੰ ਸਾਰੇ ਸੈਂਸਸ ਤੋਂ ਆਉਂਦਾ ਹੈ, ਐਂਡ ਦ ਕੰਡੀਸ਼ਨਲ ਇਨਫਰੈਂਸ ਜਿਹੜੀ ਹੈਗੀ ਹੈ, ਦ ਡਾਇਰੈਕਟ ਸੋਰਸ ਆਫ ਨੌਲੇਜ ਹੈਗਾ। ਮੈਨੂੰ ਫਿਰ ਹੁਣ ਤੁਹਾਡੀ ਗੱਲ ਸੁਣਨ ਤੋਂ ਬਾਅਦ ਮੈਨੂੰ ਲੱਗਦਾ ਕਿ maybe that is the direction that he is trying to tell. ਸੋ ਬਾਕੀ ਲਾਸਟ ਲਾਈਨ ਤੇ ਇਹੀ ਹੈ ਨਾ ਕਿ ਵੀ ਜੇ ਤੁਹਾਨੂੰ ਇਹ ਗੱਲ ਸਮਝ ਆ ਜਾਏ ਤਾਂ ਤੁਸੀਂ ਆਪਣੀ ਸਾਰੇ ਐਫਰਟਸ ਨੂੰ ਤੇ ਫਿਰ ਟੋਟਲ ਕਮਿਟਮੈਂਟ ਕਰ ਲਓ ਉਸ ਯੂਨੀਵਰਸਲ ਲਾਅ ਦੇ ਨਾਲ। ਹੁਣ ਜਿਹੜੇ ਪੰਜ ਨੇ ਸਰ ਜੀ, ਉਹ ਮੈਨੂੰ ਤੁਹਾਨੂੰ ਥੋੜਾ ਜਿਹਾ ਦੱਸਣਾ ਪੈਣਾ ਕਿ ਜਿੱਦਾਂ ਹੁਣ ਪੰਜ ਮਹਿਰ ਨੇ, ਪੰਜ ਮਹਿਰ ਆਰ ਦੇ ਦ 5 pillars of ਇਸਲਾਮ, ਕਿ ਉਹ ਪੰਜ ਆਪਣੇ ਜਿਹੜੇ ਸਾਡੇ ਵਰਚੂਜ਼ ਨੇ, ਸਤ, ਦਇਆ, ਸੰਤੋਖ, ਨਮਰਤਾ, ਲਵ, ਜਿਨ੍ਹਾਂ ਦੇ ਅੱਗੇ ਪਟਵਾਰੀ ਬਣ ਗਏ ਨੇ ਵਿਕਾਰ। ਇਹ ਤਾਂ ਜਿਹੜੇ ਵਰਚੂਜ਼ ਉਹ ਤੁਸੀਂ ਸਮਝ ਲਓ ਕਿ ਮਹਿਰ ਬਣ ਗਏ, ਤੇ ਅੱਗੇ ਜਿਹੜੇ ਵਿਕਾਰ ਨੇ ਉਹ ਬਣ ਗਏ ਤੁਹਾਡੇ ਪਟਵਾਰੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ ਕੀ ਅਸੀਂ ਉਹਨਾਂ ਨੂੰ ਅਸੀਂ ਦੇਣਾ ਹੈਗਾ, ਜਿਹੜੀ ਸਾਡੀ ਦ ਵੇ ਆਫ ਆਰ ਲਾਈਫ ਇਸ ਕਿ ਅਸੀਂ ਉਹਨਾਂ ਨੂੰ ਪਲੀਜ਼ ਕਰ ਰਹੇ ਹਾਂ, ਕਿ ਅਸੀਂ ਮਹਿਰ ਨੂੰ ਕਰ ਰਹੇ ਹਾਂ, ਕਿ ਜਿਹੜਾ ਕਿ
ਪਰ ਅਗੇਨ ਜਿਹੜਾ ਮਹਿਰ ਹੈ ਉਹ ਉਸ ਲਫ਼ਜ਼ ਨੇ ਮੈਨੂੰ ਤੰਗ ਕੀਤਾ, ਕਿਉਂਕਿ ਮੈਨੂੰ ਲੱਗਦਾ ਸੀ ਕਿ ਉਹ ਜਿਹੜਾ ਜਿੱਦਾਂ ਅਸਲੀ ਮਾਲਕ ਹੈਗਾ ਜਾਂ ਹੀ ਇਜ਼ ਦ ਮੇਨ ਪਰਸਨ, ਤੇ ਉਹ ਫਿਰ ਸਾਡੇ ਬਣ ਜਾਂਦੇ ਨੇ ਵਰਚੂਜ਼, ਪਰ ਉਹਨਾਂ ਦੇ ਅੱਗੇ ਜਿਹੜੇ ਪਟਵਾਰੀ ਨੇ ਉਹ ਸਾਡੇ ਵਿਕਾਰ ਨੇ। ਅਸੀਂ ਕਿਹਨਾਂ ਦੇ ਵੱਲ ਜਾਈਏ? ਵਿਕਾਰਾਂ ਵੱਲ ਜਾਈਏ ਕਿ ਉਹਨਾਂ 5 ਵਰਚੂਜ਼ ਵੱਲ ਜਾਈਏ ਕਿ 5 ਅਸੀਂ ਆਪਣੇ ਵਿਕਾਰਾਂ ਵੱਲ ਜਾਈਏ? ਤੇ ਔਰ ਪਰ ਜਿਹੜੀ 5 ਲਫ਼ਜ਼ ਹੈਗਾ ਅਗੇਨ ਜਿੱਦਾਂ ਸਾਰੀ ਸਾਡੀ ਜਿਹੜੀ ਯੂਨੀਵਰਸ ਦਾ ਇਕੁਇਲਿਬ੍ਰੀਅਮ ਹੈਗਾ, ਜਿਹੜਾ ਤੁਹਾਨੂੰ ਪਤਾ ਹੀ ਹੈ ਲੈਂਗਰੇਂਜੀਅਨ ਪੁਆਇੰਟਸ ਨੇ ਜਿਹੜੇ ਵਿਚ ਕੀਪ ਦ ਹੋਲ ਯੂਨੀਵਰਸ ਇਨ ਇਕੁਇਲਿਬ੍ਰੀਅਮ, ਕੀ ਉਹਨਾਂ ਦੀ ਗੱਲ ਕਰ ਰਿਹਾ ਹੈ ਇਹ 5 ਲਫ਼ਜ਼ ਦਾ? ਇਹ ਤੁਹਾਨੂੰ ਯੂ نو ਦੈਟਸ ਵਾਟ ਇਟ ਇਜ਼। ਮੈਨੂੰ ਇਹ ਥੋੜੀਆਂ ਜਿਹੀਆਂ ਗੱਲਾਂ ਥੋੜੀਆਂ ਜਿਹੀਆਂ ਮੈਨੂੰ ਤੰਗ ਕਰ ਰਹੀਆਂ, ਜਾਂ ਤੁਹਾਨੂੰ ਮੈਨੂੰ ਦੱਸਣੀਆਂ ਪੈਣੀਆਂ ਥੋੜਾ ਜਿਹਾ, ਕਿਉਂਕਿ ਅਸੀਂ ਹੁਣ ਜਿਸ ਨੌਲੇਜ ਤੋਂ ਅਸੀਂ ਦੇਖ ਰਹੇ ਹਾਂ ਕਿ ਵੀ ਜਿਹੜੇ ਆ ਪੁਆਇੰਟਸ ਨੇ ਜਾਂ ਜਿਹੜੇ ਅਸੀਂ 4 ਵਾਕ ਦੇ ਬਾਰੇ ਗੱਲ ਕਰ ਰਹੇ ਹਾਂ, ਡਿਡ ਹੀ ਨੋ ਅਬਾਊਟ ਦੋਜ਼, ਕਿ ਉਹ ਆਪਣੀ ਤਰਫੋਂ ਹੀ ਗੱਲ ਕਰ ਰਹੇ ਨੇ ਕਿ ਉਹਨਾਂ ਵੱਲ ਇਸ਼ਾਰਾ ਆ? ਸੋ ਮੈਨੂੰ ਥੋੜੀ ਜਿਹੀ ਕਨਫਿਊਜ਼ਨ ਹੈ ਇਸੇ ਬਾਰੇ, ਤੁਹਾਨੂੰ ਕਲੀਅਰ ਕਰਨੀ ਪੈਣੀ ਮੇਰੇ ਲਈ। ਹਾਂਜੀ, ਮੈਂ ਥੋੜੀ ਜਿਹੀ ਕੋਸ਼ਿਸ਼ ਕਰਦਾ ਜੀ ਕਿ ਸਭ ਤੋਂ ਪਹਿਲਾਂ ਤੇ ਅਖੀਰਲੀ ਲਾਈਨ ਜਿਹੜੀ ਆ ਉਹਨੂੰ ਲਈਏ ਕਿ ਜੇ ਸਾਹਿਬ ਸਿਰ ਮੰਗੇ, ਕਿ ਸਾਹਿਬ ਤੋਂ ਉਹਨਾਂ ਦਾ ਮਤਲਬ ਹੈ ਕਿਉਂਕਿ ਐਸੀ ਕੋਈ ਹਸਤੀ, ਸੁਪਰੀਮ ਪਾਵਰ, ਜਿਸ ਨੇ ਇਹ ਸਾਰਾ ਕੁਛ ਬਣਾਇਆ ਔਰ ਚੱਲਦਾ ਜਾ ਰਿਹਾ, ਉਦੋਂ ਉਹਨੂੰ ਬਾਹੂ ਜੀ ਕਹਿੰਦੇ ਨੇ ਕਿ ਮੈਂ ਉਹਨਾਂ ਨੂੰ ਆਪਣਾ ਸਿਰ ਦੇਣ ਨੂੰ ਤਿਆਰ ਹਾਂ, ਮੈਂ ਉਹਨਾਂ ਦੇ ਬਾਰ ਜਾਣਾ, ਐਸੀ ਹਸਤੀ ਦੇ, ਐਸੀ ਤਾਕਤ ਦੇ ਜਿਸ ਨੇ ਇਹ ਸਾਰਾ ਕੁਛ ਪਹਿਲਾਂ ਤੇ ਬਣਾਇਆ। ਉਹਦੇ ਵਿੱਚ ਫਿਰ ਪਹਿਲੀ ਲਾਈਨ ਦੇ ਵਿੱਚ ਦੱਸਿਆ ਕਿ 5 ਤੁਹਾਡੇ ਹਵਾਸ ਨੇ ਜਿਨ੍ਹਾਂ ਤੋਂ ਤੁਹਾਨੂੰ ਨੌਲੇਜ ਮਿਲਦਾ ਔਰ ਇਕੁਅਲੀ ਇੰਪੋਰਟੈਂਟ ਨੇ ਸਾਰੇ। ਉਹ ਤੋਂ ਫਿਰ ਅੱਗੇ ਆ ਜਾਂਦਾ ਕਿ 5 ਮਹਿਰ ਨੇ, ਪਟਵਾਰੀ ਨੇ, ਕੋਈ ਟੈਕਸ ਤੁਹਾਡੇ ਕੋਲੋਂ ਕਲੈਕਟ ਹੋਈ ਜਾ ਰਿਹਾ, ਜਾਂ ਉੱਪਰਲੀ ਹਸਤੀ ਨੇ ਕੁਛ 5 ਐਲੀਮੈਂਟਸ ਬਣਾਏ ਨੇ ਜਿਨ੍ਹਾਂ ਨੂੰ ਹਵਾ ਜਾਂ ਪਾਣੀ, ਅੱਗ, ਧਰਤੀ, ਸਾਰੇ ਇਹਨਾਂ 5 ਦੇ ਵਿੱਚੋਂ, ਔਰ 5 ਪਟਵਾਰੀ ਨੇ ਜਿਹੜਾ ਉਹਨਾਂ ਦੇ ਲਈ ਸਾਡੇ ਕੋਲੋਂ ਟੈਕਸ ਅਸੈਸ ਕਰਕੇ ਕਲੈਕਟ ਕਰ ਰਹੇ ਨੇ ਟੈਕਸ। ਉਹ ਟੈਕਸ ਅਸੀਂ ਕੀ ਦੇ ਰਹੇ ਹਾਂ? ਇਨ ਦ ਫਾਰਮ ਆਫ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ ਲੱਗੇ ਨੇ ਇਹ ਦੁਨੀਆ ਨੂੰ ਚਲਾਉਣ ਲਈ। ਔਰ ਮੈਂ ਇੱਥੇ ਪਰਸਨਲ ਲੈਵਲ ਤੇ ਇਹ ਵੀ ਸਮਝਦਾ ਕਿ ਇਹ ਜਿਹੜੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਮਾੜੀਆਂ ਚੀਜ਼ਾਂ ਨੇ, ਇਨਫੈਕਟ ਜੇ ਲਾਰਜ ਯੂਨੀਵਰਸਲ ਸਟੇਜ ਤੇ ਦੇਖੀਏ ਤੇ ਇਹ ਇੱਕ ਕਿਸਮ ਦੇ ਇਨਸੈਂਟਿਵ ਵੀ ਨੇ। ਜਿੱਦਾਂ ਕਿ ਟੈਕਸ ਕਿਸੇ ਨੂੰ ਤਾਂ ਮਾੜਾ ਲੱਗਦਾ, ਦੇਣ ਵਾਲੇ ਨੂੰ ਮਾੜਾ ਲੱਗਦਾ, ਪਰ ਉੱਪਰ ਜਾ ਕੇ ਇਕੱਠਾ ਹੋ ਕੇ ਐਟ ਏ ਲਾਰਜਰ ਸਕੇਲ ਉਹੀ ਟੈਕਸ ਇਜ਼ ਵੈਰੀ ਯੂਜ਼ਫੁਲ। ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ ਨੇ ਇਸ ਦੁਨੀਆ ਨੂੰ ਚਲਾਉਣ ਦੇ ਵਿੱਚ ਵੀ ਕਾਮਯਾਬ ਹੋ ਰਹੇ ਨੇ। ਇਹਨਾਂ ਕਰਕੇ ਹੀ ਦੁਨੀਆ ਚੱਲਦੀ ਹੈ, ਕਾਮ ਦੇ ਨਾਲ ਚੱਲਦੀ, ਕ੍ਰੋਧ, ਲੋਭ ਦੇ ਨਾਲ। ਜੇ ਲੋਭ ਨਹੀਂ, ਮੋਹ ਨਹੀਂ, ਤੇ ਅੱਗੇ ਦੁਨੀਆ ਦੇ ਵਿੱਚ ਕੰਮ ਵੀ ਨਹੀਂ ਚੱਲ ਸਕਦਾ। ਤੇ ਇਹਨੂੰ ਦੱਸਣ ਲਈ ਸਾਡੇ ਕੋਲ ਬੜੇ ਸਮਝਦਾਰ ਗਾਈਡ, ਇਮਾਮ, ਕਿਬਲੇ, ਪੀਰ, ਪੈਗੰਬਰ ਨੇ ਸਾਰਾ ਕੁਝ ਦੱਸਿਆ। ਪਰ ਇਹਨਾਂ ਸਾਰਿਆਂ ਤੋਂ ਉੱਪਰ ਬਾਹੂ ਜੀ ਕਹਿੰਦੇ ਨੇ ਕਿ ਮੈਂ ਉਸ ਸੁਪਰੀਮ ਤਾਕਤ ਦੇ ਬਾਰੇ ਜਾਣਾ ਔਰ ਮੈਂ ਆਪਣਾ ਸਿਰ ਦੇਣ ਨੂੰ ਤਿਆਰ ਹਾਂ, ਜਿਸ ਨੇ ਫਸਟ ਆਫ ਆਲ ਇਹ ਆਰਡਰ ਸਾਰਾ ਬਣਾਇਆ ਔਰ ਚਲਾਉਣ ਦੇ ਲਈ ਉਹ ਇਨਸੈਂਟਿਵ ਵੀ ਵਿੱਚ ਭਰੇ ਨੇ, ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਨਾਲ ਇਹ ਦੁਨੀਆ ਚੱਲੇ। ਇਹ ਨਹੀਂ ਕਿ ਬਣਾ ਦਿੱਤੀ, ਚੱਲਣ ਲਈ ਵੀ ਅੱਗੇ ਇਹ ਵਿੱਚ ਚੈਲੰਜਿਸ ਜਾਂ ਇਨਸੈਂਟਿਵ ਭਰ ਕੇ ਸਾਰਾ ਸਿਲਸਿਲਾ ਚੱਲ ਰਿਹਾ। ਆਈ ਐਮ ਕਾਇਲ ਆਫ ਦੈਟ ਵੈਰੀ ਫੋਰਸ। ਮਿਹਰਬਾਨੀ। Can I just after reading this bit,
what I experienced was this feeling that there's a battle between the materialistic world and spirituality. But then I was thinking on the other side, it could be that our everyday life, jo kaam karte hain and stuff, that is our worship as well. So I don't know, actually, I'm asking the Sangat, is this a critique on the religious institutions as well? I wasn't sure. I don't know. ਮੈਨੂੰ ਲੱਗਦਾ ਹੈ ਕਿ ਜਿਹੜੀ ਇਹ ਲਾਈਨ ਹੈਗੀ ਹੈ ਨਾ ਸਰ ਜੀ, ਜਿਹੜੀ ਹੈਗੀ ਆ ਮਹਿਰ ਤੇ ਪਟਵਾਰੀ ਵਾਲੀ ਲਾਈਨ, ਉਹ ਜੇ ਸਮਝ ਆ ਜਾਏ ਤੇ ਸਾਰੀ ਵੈਦਿਕ ਕੁੰਡੀ ਉਹਦੇ ਵਿੱਚ ਹੀ ਹੈ। The point is ਕਿ ਅਸੀਂ ਹੁਣ ਡਿਕਾਰਟਸ ਨੂੰ ਵੀ ਸੋਚ ਰਹੇ ਹਾਂ, ਅਸੀਂ ਹੁਣ ਪੰਜ ਵਾਕ ਨੂੰ ਵੀ ਸੋਚ ਰਹੇ ਹਾਂ, ਅਸੀਂ after the fact ਕਿ ਸਾਨੂੰ ਪਤਾ ਇਹਨਾਂ ਗੱਲਾਂ ਦਾ ਤਾਂ ਉਹ ਸੋਚ ਰਹੇ ਹਾਂ। It's difficult ਕਿ ਵੀ ਉਸ ਵਕਤ ਜਦ ਇਹਨਾਂ ਨੇ ਲਿਖੀ ਹੈ ਬੈਤ, ਆਪਣੇ ਆਪ ਨੂੰ ਉਸ ਵਕਤ ਛਿਪਾ ਕੇ ਇਸ ਬੈਤ ਨੂੰ ਸਮਝਿਆ ਜਾਵੇ, ਤੇ that's the difficult process. ਨਹੀਂ, ਤੁਸੀਂ ਪਹਿਲੇ ਹੀ ਜਿਹੜਾ ਲਾਈਨ ਹੈ ਉਹਦੇ ਵਿੱਚ ਪੰਜੇ ਮਹਿਲ ਪੰਜਾਂ ਵਿੱਚ ਚਾਨਣ, ਤੁਸੀਂ ਜਿਹੜਾ ਦੀਵਾ ਕਿਤਵਲ ਧਰੀਏ ਹੋ ਇਹਨੂੰ ਕਿਉਂ ਇਗਨੋਰ ਕਰਦੇ ਹੋ? ਉਹਦੀ ਤੁਸੀਂ ਕਿਸੇ ਨੇ ਵੀ ਗੱਲ ਨਹੀਂ ਕੀਤੀ। ਔਰ ਅਮਰਜੀਤ ਜੀ, ਤੁਸੀਂ ਤੇ ਘੇੜ ਮੋੜ ਕੇ ਉੱਥੇ ਹੀ ਲੈ ਜਾਂਦੇ ਹੋ ਜਿਹਦੇ ਖਿਲਾਫ ਸ਼ਾਇਰ ਲਿਖ ਰਿਹਾ ਹੁੰਦਾ ਹੈ। ਪੰਜੇ ਮਹਿਲ ਪੰਜਾਂ ਵਿੱਚ ਚਾਨਣ, ਦੀਵਾ ਕਿਤਵਲ ਧਰੀਏ ਹੋ, ਮਤਲਬ ਜਿਹੜੇ ਪੰਜ ਮਹਲ ਨੇ ਉਹਨਾਂ ਵਿੱਚ ਤੇ ਚਾਨਣ, ਉਹ ਤੇ ਚਾਨਣ ਨੇ, ਉਹਨਾਂ ਦੇ ਸਾਹਮਣੇ ਜਿਹੜਾ ਦੀਵਾ ਹੈ, ਦੀਵੇ ਦੀ ਕੀ ਅਸਲੀਅਤ ਹੈ ਉਹਨਾਂ ਦੇ ਸਾਹਮਣੇ? ਦੀਵਾ ਤੇ ਬੜੀ ਮਾਮੂਲੀ ਚੀਜ਼ ਹੈ। ਦੀਵਾ ਉਹ ਆਪਣੀ ਸੈਲਫ ਨੌਲੇਜ ਨੂੰ ਕਹਿ ਰਹੇ ਨੇ, ਆਪਣੀ ਜਿਹੜੀ ਸਾਡੀ ਮਤਲਬ ਇਹ ਹੈ ਕਿ ਜਿਹੜੇ ਪੰਜ ਜਿਹੜੇ ਹਵਾਸ ਨੇ, ਪੰਜ ਜਿਹੜੀਆਂ ਸ਼ਕਤੀਆਂ ਨੇ ਤੁਹਾਡੀਆਂ, ਜਿਹੜੀਆਂ ਜਿਨ੍ਹਾਂ ਦਾ ਜ਼ਿਕਰ ਹੋਇਆ ਹੈ, ਔਰ ਮੇਰਾ ਖਿਆਲ ਹੈ ਇਹਦੇ ਵਿੱਚ ਕਾਮ, ਕ੍ਰੋਧ ਵਗੈਰਾ ਦਾ ਕੋਈ ਜ਼ਿਕਰ ਨਹੀਂ ਹੈਗਾ। ਮਤਲਬ ਇਹ ਹੈ ਕਿ ਉਹਨਾਂ ਦੀ ਜਿਹੜੀ ਆਪਣੀ ਜਗ੍ਹਾ ਤੇ ਉਹਨਾਂ ਦੀ ਜਿਹੜੀ ਕਪੈਸਿਟੀ ਹੈ ਉਹ ਇਮੈਂਸ ਹੈ। ਉਹਦੇ ਵਿੱਚ ਤੁਹਾਡੀ ਜਿਹੜੀ ਉਹਨਾਂ ਨੂੰ ਯੂਜ਼ ਕਰਨ ਦੀ, ਦੀਵਾ ਜਿਹੜਾ ਹੈ ਉਹ ਤੁਹਾਡੀ ਆਪਣੀ ਜ਼ਾਤੀ ਸ਼ਕਤੀ ਹੈਗੀ ਹੈ ਉਹਨਾਂ ਪੰਜਾਂ ਨੂੰ ਯੂਜ਼ ਕਰਨ ਦੀ। ਦੇਖੋ ਨਾ, ਹਰ ਬੰਦੇ ਨੂੰ ਪੰਜ ਹਵਾਸ ਮਿਲੇ ਨੇ, ਲੇਕਿਨ ਹਰ ਬੰਦਾ ਉਹਨਾਂ ਪੰਜ ਹਵਾਸਾਂ ਨੂੰ ਇੱਕ ਹੀ ਤਰ੍ਹਾਂ ਤੋਂ ਯੂਜ਼ ਨਹੀਂ ਕਰ ਪਾ ਰਿਹਾ ਨਾ। ਕਈ ਉਹਨਾਂ ਪੰਜ ਹਵਾਸਾਂ ਨੂੰ ਯੂਜ਼ ਕਰਦੇ ਵੀ ਨੇ ਤੇ ਚੱਲੇ ਨੇ, ਤੇ ਕਈ ਉਹਨਾਂ ਪੰਜ ਹਵਾਸਾਂ ਨੂੰ ਯੂਜ਼ ਕਰਦੇ ਨੇ ਤੇ ਵੱਡੇ ਵੱਡੇ ਸਾਇੰਸਦਾਨ ਤੇ ਫਿਲਾਸਫਰ ਹੁੰਦੇ ਨੇ। ਸੋ ਸਵਾਲ ਇਹ ਹੈ ਕਿ ਜਿਹੜੀ ਇਮੈਂਸ ਸ਼ਕਤੀ ਹੈ ਪੰਜਾਂ ਹਵਾਸਾਂ ਦੀ, ਜਿਹੜੇ ਕਿ ਪੰਜ ਮਹਲਾਂ ਦੇ ਚਾਨਣ ਵਾਂਗ ਹੈ, ਉਹਨਾਂ ਵਿੱਚ ਅਸੀਂ ਆਪਣਾ ਦੀਵਾ, ਯਾਨੀ ਅਸੀਂ ਆਪਣੀ ਜਿਹੜੀ ਕਪੈਸਿਟੀ ਹੈ ਜਾਂ ਆਪਣੀ ਜਿਹੜੀ ਪਰਸੈਪਸ਼ਨ ਹੈ ਉਹਨੂੰ ਕਿਵੇਂ ਬਣਾਈਏ? ਮਤਲਬ ਆਪਣੇ ਦੀਵੇ ਦਾ ਮਤਲਬ ਰੱਖਣ ਦਾ ਮਤਲਬ ਇਹ ਵੀ ਹੈ ਕਿ ਉਹ ਤੋਂ ਕਿਵੇਂ ਸ਼ਊਰ, ਕਾਂਸ਼ੀਅਸਨੈਸ ਜਿਹੜੀ ਹੈ ਉਹ ਡਰਾਈਵ ਕਰੀਏ। ਪੰਜੇ ਮਹਿਰ ਪੰਜੇ ਪਟਵਾਰੀ, ਇਹ ਜਿਹੜੇ ਪੰਜ ਨੇ ਇਹ
ਇਹ ਮਹਿਰ ਵੀ ਨੇ ਤੇ ਇਹ ਪਟਵਾਰੀ ਵੀ ਨੇ। ਯਾਨੀ ਮਤਲਬ ਇਹ ਹੈ ਕਿ ਜਿਹੜੀਆਂ ਇਹ 5 ਤਾਕਤਾਂ ਨੇ, ਪਟਵਾਰੀ ਜਿਹੜਾ ਹੈ ਉਹ ਅਸੈਸ ਕਰਦਾ ਹੈ ਨਾ, ਉਹ ਤੇ ਹਿਸਾਬ ਕਿਤਾਬ ਲਾਉਂਦਾ ਹੈ। ਉਹ ਦੇਖਦਾ ਹੈ ਕਿ ਕ੍ਰਾਪ ਕਿੰਨੀ ਬੀਜੀ ਗਈ ਸੀ, ਕਿੰਨੇ ਏਕੜ ਕਮਾਦ ਸੀ, ਤੇ ਉਹਦੇ ਉੱਤੇ ਕਿੰਨਾ ਟੈਕਸ ਲੱਗੇਗਾ। ਉਹਦਾ ਕੰਮ ਇਹ ਹੈਗਾ। ਤੇ ਇਸੇ ਤਰ੍ਹਾਂ ਜਿਹੜੇ ਤੁਹਾਡੇ ਹਵਾਸਾਂ ਦੀ ਜਿਹੜਾ ਫੰਕਸ਼ਨ ਹੈ, ਉਹ ਇਹ ਹੈ ਕਿ ਉਹ ਜੋ ਦੁਨੀਆ ਤੁਹਾਡੇ ਸਾਹਮਣੇ ਹੈ, ਉਹਨੂੰ ਉਹ ਅਸੈਸ ਕਰਦੀ ਹੈ ਆਪਣੇ ਹਰ ਬੰਦਾ ਆਪਣੇ ਹਿਸਾਬ ਨਾਲ ਉਹਨਾਂ ਨੂੰ ਅਸੈਸ ਕਰਦਾ ਹੈ। ਅਸੈਸ ਕਰਕੇ ਤੇ ਫਿਰ ਉਹਨੇ ਕਿਸ ਪਾਸੇ ਕਿੰਨਾ ਦੇਣਾ ਹੈ, ਇਹ ਫਿਰ ਉਹ ਫੈਸਲਾ ਕਰਦਾ ਹੈ। ਲੇਕਿਨ ਇਹ ਗੱਲ ਜਿਹੜੀ ਹੈ, ਇਹ ਗੱਲ ਉਹਨਾਂ 5 ਦੀ ਹੋ ਰਹੀ ਹੈ ਕਿ ਉਹ ਆਪ ਹੀ ਅਸੈਸ ਵੀ ਕਰਦੇ ਨੇ ਇਸ ਵਿਧੀ ਨੂੰ, ਇਸ ਯੂਨੀਵਰਸ ਨੂੰ, ਇਸ ਹਯਾਤੀ ਨੂੰ, ਤੇ ਉਹ ਆਪ ਹੀ ਉਹਦੇ ਵਿੱਚੋਂ ਉਹਦੇ ਆਪਣੇ ਅਸੈਸਮੈਂਟ ਦੇ ਮੁਤਾਬਕ ਉਹ ਜਿਹੜੀ ਹੈ ਆਪਣੀ ਸ਼ਊਰ ਨੂੰ, ਬਾਡੀ ਨੂੰ ਜਿਹੜਾ ਹੈ ਉਹ ਯੂਜ਼ ਕਰਦੇ ਨੇ, ਜਾਂ ਉਹਨੂੰ ਉਹਦੇ ਇਨਫਲੂਐਂਸ ਕਰਦੇ ਆ, ਇਨਫਲੂਐਂਸ ਕਰਦੇ ਆ, ਜਾਂ ਕਿਸ ਪਾਸੇ ਕਿੰਨੀ ਉਹਨਾਂ ਨੂੰ ਮਿਹਨਤ ਕਰਨੀ ਚਾਹੀਦੀ ਹੈ, ਯਾਨੀ ਕਿਸ ਪਾਸੇ ਕਿੰਨੀ ਉਹਨਾਂ ਨੂੰ ਆਪਣੀਆਂ ਸ਼ਕਤੀਆਂ ਲਾਉਣੀਆਂ ਚਾਹੀਦੀਆਂ ਨੇ, ਆਪਣੇ ਕਿੰਨਾ ਆਪਣਾ ਆਪ ਉਸ ਚੀਜ਼ ਨੂੰ ਦੇਣਾ ਚਾਹੀਦਾ, ਇਹਦਾ ਫੈਸਲਾ ਉਹ ਕਰਦਾ। ਇਹ ਇਸ ਤਰ੍ਹਾਂ ਉਹ ਮਹਿਰ ਨੇ। ਪਟਵਾਰੀ ਜਿਹੜੇ ਨੇ ਉਹ ਕ੍ਰਿਟੀਕਲ ਐਵੈਲੂਏਸ਼ਨ ਹੈ, ਇਨਸਾਨ ਦੀ ਜਿਹੜੀ ਕ੍ਰਿਟੀਕਲ ਐਵੈਲੂਏਸ਼ਨ ਹੈ ਆਪਣੇ ਆਲੇ ਦੁਆਲੇ ਦੀ, ਯੂਨੀਵਰਸ ਦੀ, ਉਹ ਕ੍ਰਿਟੀਕਲ ਐਵੈਲੂਏਸ਼ਨ ਹੈ। ਔਰ ਜਿਹੜੇ ਮਹਿਰ ਹੈ ਉਹ ਉਸ ਕ੍ਰਿਟੀਕਲ ਐਵੈਲੂਏਸ਼ਨ ਤੋਂ ਬਾਅਦ ਉਹ ਕਿੰਨਾ ਕਿਸ ਪਾਸੇ ਧਿਆਨ ਦਿੰਦਾ ਹੈ, ਕਿੰਨਾ ਕਿਸ ਪਾਸੇ ਜ਼ੋਰ ਲਾਉਂਦਾ ਹੈ, ਉਹ ਹੈ 5 ਇਮਾਮ ਤੇ 5 ਕਿਬਲੇ। ਅੱਛਾ, ਇਹ 5 ਇਮਾਮ ਐਕਚੁਅਲੀ 5 ਇਮਾਮ ਐਕਚੁਅਲੀ ਤੇ ਨਹੀਂ ਹੈਗੇ। ਸ਼ੀਆਂ ਦੇ ਵਿੱਚ ਤਸੱਵਰ ਹੈਗਾ 5 ਤਨ ਦਾ, ਤੇ 5 ਤਨ ਦੇ ਵਿੱਚ ਉਹ ਰਸੂਲੁੱਲਾਹ ਦੀ ਫੈਮਿਲੀ ਦੇ, ਯਾਨੀ ਹਜ਼ਰਤ ਮੁਹੰਮਦ, हजरत अली, हजरत फातिमा, हसन और हुसैन, 5 उन्होंने 5 तन कहते ने। लेकिन इत्थे वो नहीं हैगा, ये 5 इमाम ने। इमाम का मतलब है जिहड़ा तुहानू लीड करदा है। 5 इमाम यानी 5 तुहानू तुहाडे स्पिरिचुअल लीडर ने भी ने, ਤੇ 5 ਕਿਬਲੇ, ਔਰ 5 ਜਿਹੜੇ ਨੇ ਉਹਨਾਂ ਦੇ ਸਾਹਮਣੇ ਤੁਹਾਨੂੰ ਸਿਰ ਵੀ ਝੁਕਾਉਣਾ ਪੈਂਦਾ ਹੈ। ਹੁਣ ਸਵਾਲ ਇਹ ਹੈ ਕਿ ਇਹਨਾਂ 5 ਵਿੱਚੋਂ ਸਜਦਾ ਕਿਹਦੇ ਵੱਲ ਕਰੀਏ? ਇਹ ਉਹੀ ਸਵਾਲ ਹੈ ਜਿਹੜਾ ਪਹਿਲੇ 5 ਮਹਿਰ 5 ਪਟਵਾਰੀ ਵਿੱਚ ਸੀ। ਉਹੀ ਸਵਾਲ ਇੱਥੇ ਵੀ ਹੈ। ਲੇਕਿਨ ਜਿਹੜੀ ਆਖਰੀ ਲਾਈਨ ਹੈ, ਮੈਂ ਇੰਝ ਸਮਝਿਆ ਕਿ ਜਿਹੜਾ ਟੋਟਲ ਕੌਨਸ਼ੀਅਸਨੈਸ ਹੈ ਇਨਸਾਨ ਦਾ, ਕਮਿਟਮੈਂਟ ਹੈ ਜਿਹੜੀ ਇਨਸਾਨ ਦੀ, ਉਹ ਜਿਹੜੀ ਹੈ ਉਹ ਇਹਨਾਂ ਕੈਲਕੂਲੇਸ਼ਨਸ ਤੋਂ ਸ਼ਾਇਦ ਥੋੜੀ ਜੀ ਟ੍ਰਾਂਸੈਂਡ ਕਰਕੇ ਆਉਂਦੀ ਹੈ। ਬਾਹੂ ਜੇ ਸਿਰ ਮੰਗੇ ਸਾਹਿਬ, ਜੇ ਸਿਰ ਮੰਗੇ ਬਾਹੂ,
ਮਤਲਬ ਇਹ ਹੈ ਕਿ ਇਹ 'ਚ ਪਹਿਲੇ 3 ਲਾਈਨਾਂ ਦੇ ਵਿੱਚ ਸਾਰੀਆਂ ਕੈਲਕੂਲੇਸ਼ਨ ਆ ਗਈਆਂ ਨਾ, ਲੇਕਿਨ ਜਿਹੜੀ ਅਲਟੀਮੇਟਲੀ ਜਿਹੜੀ ਕਮਿਟਮੈਂਟ ਹੈ ਉਹ ਤੇ ਇਹੋ ਹੀ ਹੈ ਕਿ ਜੇ ਸਾਹਿਬ ਜਿਹੜਾ ਹੈ, ਜਿਹੜਾ ਤੁਹਾਡਾ ਸੁਪਰ ਕੌਨਸ਼ੀਅਸਨੈਸ ਹੈ, ਉਹ ਜੋ ਤੁਹਾਨੂੰ ਕਹਿੰਦਾ ਹੈ ਉਹਦੇ ਮੁਤਾਬਕ ਤੁਹਾਨੂੰ ਮੈਂ ਦੁਨੀਆ ਨੂੰ ਛੱਡਣਾ ਪੈਂਦਾ ਹੈ ਜਾਂ ਦੁਨੀਆ ਦੇ ਧੰਦਿਆਂ ਨੂੰ ਛੱਡਣਾ ਪੈਂਦਾ ਹੈ, ਤੇ ਤੁਸੀਂ ਛੱਡਣ ਲਈ ਤਿਆਰ ਹੋ ਜਾਓ। ਸਿਰ ਦੇਣ ਤੋਂ ਢਿੱਲ ਨਾ ਕਰਨ ਦਾ ਮਤਲਬ ਇਹੋ ਹੀ ਹੈ ਕਿ ਤੁਸੀਂ ਆਪਣੀ ਜ਼ਾਤ ਨੂੰ ਫਨਾਹ ਕਰ ਲਓ। ਲੇਕਿਨ ਇਹ ਹੈ ਕਿ ਜਿਹੜੇ ਪਹਿਲੇ 3 ਹਿੱਸੇ ਨੇ ਉਹਨਾਂ ਦੇ ਵਿੱਚ ਤੇ ਸਮਝੋ ਉਹਨਾਂ ਨੇ ਇਹ ਕਿਹਾ ਕਿ ਜੇ ਪਹਿਲੀ ਗੱਲ ਤੇ ਹੈ ਕਿ ਜਿਹੜੇ 5 ਹਵਾਸਾਂ ਦਾ ਹੈ ਸਿਲਸਿਲਾ, ਇਹਨਾਂ ਦੇ ਵਿੱਚ ਕਿਵੇਂ ਇਹਨਾਂ ਦੇ ਵਿੱਚ ਕਿਵੇਂ ਸਿਲੈਕਸ਼ਨ ਔਰ ਕਿਵੇਂ ਇਹਨਾਂ ਦੇ ਵਿੱਚ ਇੰਟਰੈਕਸ਼ਨ ਹੈ, ਇਹ ਫੈਸਲਾ ਕਰਨਾ ਬਹੁਤ ਮੁਸ਼ਕਲ ਹੈ। ਆਖਰੀ ਲਾਈਨ ਦੇ ਵਿੱਚ ਮੇਰੇ ਖਿਆਲ ਇਹ ਹੈ ਕਿ ਜਿਹੜਾ ਟੋਟਲ ਕੌਨਸ਼ੀਅਸਨੈਸ ਹੈ, ਯਾਨੀ ਜਿਹੜਾ ਲਿਬਰੇਸ਼ਨ ਦਾ ਜਿਹੜਾ ਕਨਸੈਪਟ ਹੈ, ਉਹ ਇਹ ਹੈ ਕਿ ਤੁਸੀਂ ਸਿਰ ਦੇਣ ਤੋਂ ਢਿੱਲ ਨਾ ਕਰੋ। ਮੈਨੂੰ ਤਾਂ ਕੁਝ ਇੰਝ ਸਮਝ ਆਇਆ। ਤੇ ਸਰ ਜੀ ਫਿਰ ਜਿਹੜੇ 5 ਇਮਾਮ ਹੋਏ ਉਹ ਵੀ ਤੁਹਾਡੇ ਫਿਰ ਹਵਾਸ ਹੀ ਹੋਏ, ਤੇ 5 ਹੀ ਤੁਹਾਨੂੰ ਕੰਟਰੋਲ ਕਰਦੇ ਨੇ, they are controlled by those 5। ਹਾਂ, ਤੇ ਇਮਾਮ ਤੇ ਕਿਬਲੇ ਮਤਲਬ ਕਿ ਉਹੀ ਤੁਹਾਨੂੰ ਕੰਟਰੋਲ ਕਰਦੇ ਹੋ, ਤੁਹਾਨੂੰ ਉਹਨਾਂ ਦੇ ਅੱਗੇ ਹੀ ਸਜਦਾ ਕਰਨਾ ਪੈਂਦਾ, you have to give in to that। ਬਿਲਕੁਲ। ਪਰ ਉਹਨੇ ਇਹ ਪਹਿਲੀ ਲਾਈਨ 'ਚ ਲਿਖਤੇ ਤੇ ਦੀਵਾ ਕਿਤ ਵੱਲ ਧਰੀਏ, ਤੁਸੀਂ ਕੰਫਿਊਜ਼ ਹੋ ਜਾਂਦੇ ਹੋ ਨਾ ਕਿਹਦੇ ਵੱਲ ਨੂੰ ਮੰਨਣਾ, ਕਿਹਦੀ ਗੱਲ ਮੰਨਣੀ, ਕਿਹਦੀ ਸੁਣਨੀ ਪਰ ਹੈ। ਉਹਨੇ ਫਿਰ ਅਖੀਰ 'ਚ ਕਿਹਾ ਨਾ ਕਿ ਵੀ ਤੁਹਾਨੂੰ 5 ਦੇ ਅੱਗੇ ਹੀ ਕਰਨਾ ਪੈਣਾ। 5 ਦੇ ਅੱਗੇ 5 ਪਰ ਸਾਹਬ ਲਿਖ ਦਿੱਤਾ। ਸਾਹਬ ਜਿਹੜਾ ਮਰਜੀ ਵੀ ਹੋ ਸਕਦਾ ਹੈ ਨਾ, ਤੁਸੀਂ ਜਿਸ ਤਰੀਕੇ ਦੇ ਨਾਲ ਤੁਸੀਂ ਚੱਲਣਾ ਹੈ ਨਾ, ਜਦੋਂ ਸੁਬਕੌਂਸ਼ੀਅਸ ਹੋ ਗਿਆ ਜਾਂ ਜੋ ਤੁਹਾਨੂੰ ਚੰਗਾ ਲੱਗਦਾ ਹੈ ਨਾ, ਤੁਸੀਂ ਇੱਧਰ ਉੱਧਰ ਨਹੀਂ ਭਟਕਣਾ, ਜੋ ਤੁਹਾਨੂੰ ਚੰਗਾ ਲੱਗਦਾ ਉਹਦੇ ਮੂਹਰੇ ਤੁਸੀਂ ਆਪਣਾ ਸਿਰ ਝੁਕਾ ਦਿਓ। ਜਿਹੜਾ ਤੁਹਾਡਾ ਸੁਪਰ ਕੌਨਸ਼ੀਅਸਨੈਸ ਹੈ, ਜਿਹੜਾ ਕਿ ਇਹਨਾਂ 5 ਹਵਾਸਾਂ ਦੇ ਥਰੂ ਤੇ ਆਉਂਦਾ ਹੈ, ਲੇਕਿਨ ਐਗਜ਼ੈਕਟਲੀ ਉਹ 5 ਹਵਾਸ ਨਹੀਂ ਹੁੰਦਾ। ਸੋ ਅਗੇਨ ਸਰ ਜੀ ਜਿੱਥੇ ਆ ਲਾਈਨ ਹੈਗੀ 5 ਮਹਿਰ 5 ਪਟਵਾਰੀ, ਸੋ ਦੇ ਮਤਲਬ ਕਿ ਉਹੀ ਮਤਲਬ ਕਿ ਥਰੂ ਦੋਜ਼ ਸੈਂਸਸ ਤੁਸੀਂ ਕ੍ਰਿਟੀਕਲ ਇਵੈਲੂਏਸ਼ਨ ਕਰ ਸਕਦੇ ਹਾਂ, ਕ੍ਰਿਟੀਕਲ ਇਵੈਲੂਏਸ਼ਨ ਕਰਦੇ ਹੋ, ਅਸੈਸ ਕਰ ਸਕਦੇ ਹੋ। ਔਰ ਫਿਰ ਤੁਸੀਂ ਜਿਹੜੇ ਆਪਣੇ ਤੁਹਾਡੇ ਜੁੱਸੇ ਦੇ ਤੁਹਾਡੇ ਰਿਸੋਰਸਸ ਜਿਹੜੇ ਨੇ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਤੁਸੀਂ ਖਰਚ ਕਰਦੇ ਹੋ। ਮਤਲਬ ਕਿ ਤੁਹਾਡੀ ਸਾਰੀ ਨੌਲੇਜ ਜਿਹੜੀ ਆ ਉਹ ਉੱਥੋਂ ਹੀ ਆਉਂਦੀ, ਬਿਕੋਜ਼ ਉਹੀ ਮਤਲਬ ਕਿ ਦੋਜ਼ ਆਰ ਦ ਥਿੰਗਸ ਦੈਟ ਯੂ ਯੂਜ਼ ਫॉर ਮਤਲਬ ਤੁਹਾਡੀ ਜਿਹੜੀ ਨੌਲੇਜ ਤੇ ਇਹ 4 ਵਾਕ ਵੱਲ ਨਹੀਂ ਗੱਲ ਤੁਰ ਪਈ। ਨਹੀਂ, ਗੱਲ ਤਾਂ ਬੇਸਿਕਲੀ ਤੇ ਜਿਹੜੀ 4 ਵਾਕ ਦਾ ਜਿਹੜਾ ਪੂਰਾ ਹੈ ਉਹ ਤੇ 4 ਵਾਕ ਦੇ ਫਲਸਫੇ ਤੋਂ ਹੀ ਸਾਰੀ ਅੱਗੇ ਇੰਟੈਲੈਕਚੁਅਲ ਪੰਜਾਬੀ ਟ੍ਰੈਡੀਸ਼ਨ ਚੱਲ ਰਹੀ ਹੈ ਨਾ। ਦੇਖੋ ਨਾ, ਇਹ ਜਿਹੜਾ 5 ਦਾ ਸੀ ਇਹ ਰਮਜ਼ ਦੇ ਤੌਰ ਦੇ ਉੱਤੇ ਤੇ ਸਾਰੇ ਸ਼ਾਇਰ ਵਰਤ ਰਹੇ ਸਨ। ਵਾਰਿਸ ਸ਼ਾਹ ਪਹਿਲੇ ਸੀ ਜਿਹਨੇ ਕਿ ਉਹਨੂੰ ਐਗਜ਼ੈਕਟਲੀ ਆਇਡੈਂਟੀਫਾਈ ਕਰ ਦਿੱਤਾ, ਤੇ ਉਹਨੇ ਕਿਹਾ ਕਿ 5 ਪੀਰ ਇਹ 5 ਹਵਾਸ ਜਾਣੋ। ਉਹਨੇ 5 ਨੂੰ ਆਇਡੈਂਟੀਫਾਈ ਕਰ ਦਿੱਤਾ ਕਿ ਜਿਹੜਾ ਪੂਰੇ ਪੰਜਾਬੀ ਕਲਾਸਿਕ ਦੇ ਵਿੱਚ 5 ਦਾ ਜਿਹੜਾ ਸਵਰ ਆ ਰਿਹਾ ਹੈ ਉਹ ਹੈ ਕੀ ਹੈ, ਤੇ ਉਹਨੇ ਕਿਹਾ ਉਹ ਤੁਹਾਡੇ 5 ਹਵਾਸ ਨੇ। ਇਹ ਜਿਹੜੀ ਖੁਦ ਪੰਜਾਬੀ ਕਲਾਸਿਕ ਦੇ ਵਿੱਚ ਜਿਹੜਾ ਆਪਣਾ ਐਵੋਲੂਸ਼ਨ ਹੈ, ਬਾਬਾ ਗੁਰੂ ਨਾਨਕ ਜੀ ਤੋਂ ਅੱਗੇ ਚੱਲਦਾ ਜਿਹੜਾ,
ਉਹ ਐਵੋਲੂਸ਼ਨ ਨੂੰ ਹੀ ਐਵੋਲੂਸ਼ਨ ਦੇ ਤੌਰ ਤੇ ਵੇਖਣਾ ਚਾਹੀਦਾ ਹੈ। ਸੋ ਸਰ ਜੀ ਫਿਰ ਐਮਪੀਰੀਸਿਜ਼ਮ ਵੀ ਹੋ ਗਈ ਕਿ ਤੁਹਾਨੂੰ ਆਪਣੇ ਪੰਜਾਂ ਹੀ ਉਹਨਾਂ ਸੈਂਸਰੀ ਐਕਸਪੀਰੀਐਂਸਸ ਤੋਂ ਹੀ ਤੁਹਾਨੂੰ ਸਾਰਾ ਗਿਆਨ ਮਿਲਣਾ। ਹਾਂਜੀ, ਨਹੀਂ ਲੇਕਿਨ ਇਹ ਹੈ ਕਿ ਜਿਹੜਾ ਇਹ ਤੋਂ ਇਹ ਲੱਗਦਾ ਹੈ ਕਿ ਜਿਹੜਾ ਤੁਹਾਡਾ ਇੰਪੀਰੀਕਲ ਨॉलेज ਹੈ, ਹਾਂਜੀ, ਹਾਂਜੀ ਇੰਪੀਰੀਕਲ ਨॉलेज ਜਿਹੜਾ ਹੈ ਉਹਦੇ ਤੋਂ ਤੁਸੀਂ ਜਿਹੜੀ ਕਮਿਟਮੈਂਟ ਦਾ ਰਸਤਾ ਹੈ ਉਹ ਤੁਸੀਂ ਲੱਭਣਾ ਹੈ। ਨਹੀਂ, ਮੈਨੂੰ ਇਹ ਲੱਗਦਾ ਕਿ ਇਹ ਇੱਥੇ ਇਹ ਰਮਜ਼ ਹੈ ਕਿ ਉਹ ਉਹਨਾਂ ਤੋਂ ਸ਼ਾਇਦ ਉੱਤੇ ਜਾ ਕੇ ਲੱਭਦਾ ਹੈ। ਮਤਲਬ ਆਉਂਦਾ ਤੇ ਉੱਥੋਂ ਹੀ ਹੈ, ਰਸਤੇ ਤੇ ਉਹੋ ਹੀ ਨੇ, ਪਰ ਤੁਹਾਡੀ ਇਨਫਰੈਂਸਸ ਤੁਹਾਡੀ ਤੁਸੀਂ ਉਹਦੇ ਤੋਂ ਇਨਫਰੈਂਸ ਕੀ ਕਰਦੇ ਹੋ ਉਹਦੇ ਨਾਲ ਤੁਹਾਡਾ ਰਸਤਾ ਬਣਨਾ। ਬਿਲਕੁਲ ਬਿਲਕੁਲ ਸਰ ਜੀ ਮੈਂ ਇੱਕ ਗੱਲ ਐਡ ਕਰ ਲਾਂ ਛੋਟੀ ਜੀ। ਜੀ। ਜਿਹੜੇ ਖਵਾਸੇ ਖਮਸਾ ਨੇ ਉਹ ਅਕਲ ਤੇ ਦਿੰਦੇ ਨੇ। ਪਹਿਲੇ ਤਿੰਨ ਜਿਹੜੀਆਂ ਚੀਜ਼ਾਂ ਨੇ ਉਹ ਸਾਰੀਆਂ ਅਕਲ ਬੇਸ ਨੇ। ਆਖਰੀ ਜਿਹੜਾ ਲਾਈਨ ਹੈ ਉਹ ਹੈ ਇਸ਼ਕ ਸਾਹਿਬ ਜੇ ਸਿਰ ਮੰਗੇ ਬਾਹੂ। ਅਕਲ ਤੇ ਨਹੀਂ ਸਿਰ ਦਿੰਦੀ ਲੇਕਿਨ ਇਸ਼ਕ ਸਿਰ ਦੇ ਦਿੰਦਾ। ਤੇ ਜਿਸ ਤਰ੍ਹਾਂ ਉਹ ਅਲਾਮਾ ਇਕਬਾਲ ਨੇ ਕਿਹਾ ਸੀ ਨਾ ਕਿ ਖਵਾਸੇ ਖਮਸਾ ਦੀ ਬੁਨਿਆਦ ਤੇ ਜਿਹੜੀ ਅਕਲ ਆਉਂਦੀ ਹੈ, अकल हो मसलहत आमेज तो होती है पुख्ता, इश्क हो मसलहत आमेज तो है खाम अभी। ਤੇ ਇਹ ਇਸ਼ਕ ਜਿਹੜਾ ਹੈ ਨਾ ਇਹ ਐਨਲਾਈਟਨਮੈਂਟ ਵੀ ਹੋ ਸਕਦੀ ਹੈ। ਇਹਦੇ ਵਿੱਚ ਹਵਾਸੇ ਹਮਸਾ ਦੀ ਬੁਨਿਆਦ ਤੇ 2+2 4 ਵਾਲੀ ਗੱਲ ਤੇ ਨਹੀਂ ਹੋ ਸਕਦੀ। ਇਹਦੇ ਵਿੱਚ ਜ਼ਿਆਦਾ ਜਿਹੜੀ ਹੈ ਨਾ ਉਹ ਪੈਸ਼ਨ ਦੀ ਔਰ ਦੁਨੀਆ ਦੇ ਨਾਲ ਚੱਲਣ ਦੀ ਔਰ ਕਾਇਨਾਤ ਦੀ ਬਿਹਤਰੀ ਔਰ ਉਹਦਾ ਇੱਕ ਅੱਛਾ ਹਿੱਸਾ ਹੋਣ ਦੀ ਇੱਕ ਅਹਿਮੀਅਤ। ਅਕਲ ਤੇ ਤੁਹਾਨੂੰ ਦੱਸਦੀ ਹੈ ਕਿ ਆਪਣੇ ਵਾਸਤੇ ਸਾਰਾ ਕੁਝ ਕਰੋ। ਹਵਾਸੇ ਹਮਸਾ ਦੇ ਦੱਸ ਰਹੇ ਨਹੀਂ ਅਕਲ ਦੱਸ ਰਹੀ, ਅਕਲ ਤੇ ਤੁਹਾਨੂੰ ਬੇਸਿਕ ਟੂਲਸ ਦੇ ਰਹੀ ਹੈ ਨਾ, ਔਰ ਉਹ ਤੁਹਾਨੂੰ ਬੇਸਿਕ ਜਿਹੜੀ ਰਿਕੁਆਇਰਡ ਇਨਫੋਰਮੇਸ਼ਨ ਹੈ ਉਹ ਦੇ ਰਹੀ ਹੈ। ਲੇਕਿਨ ਉਹਨਾਂ ਦੇ ਵਿੱਚੋਂ ਜਿਹੜੀ ਸਿਲੈਕਸ਼ਨ ਹੈ, ਜਿਹੜੀ ਇਨਫੋਰਮੇਸ਼ਨ ਆ ਰਹੀ ਹੈ, ਉਹ ਦੀ ਜਿਹੜੀ ਸਿਲੈਕਸ਼ਨ ਹੈ, ਉਹ ਸਿਲੈਕਸ਼ਨ ਜਿਹੜੀ ਹੈ ਉਹਦੇ ਵੱਲ ਉਹਨੂੰ ਕੁਐਸਚਨ ਕੀਤਾ ਜਾ ਰਿਹਾ। ਪਹਿਲੀ 4 ਲਾਈਨਾਂ ਦੇ ਵਿੱਚ ਕੁਐਸਚਨ ਵੀ ਨਹੀਂ ਕੀਤਾ ਜਾ ਰਿਹਾ, ਬਲਕਿ ਉਹਨਾਂ ਦੀ ਅਨਸਰਟੇਨਿਟੀ ਦੇ ਵੱਲ ਇਸ਼ਾਰਾ ਕੀਤਾ ਜਾ ਰਿਹਾ ਹੈ। ਮਤਲਬ ਇਹ ਤੇ ਨਹੀਂ ਹੈ ਕਿ ਇਹ ਤੇ ਉਹਨਾਂ ਨੇ ਸ਼ੁਰੂ ਤੋਂ ਆਖਰ ਤੱਕ ਕਿਹਾ ਨਹੀਂ ਹੈ ਨਾ ਕਿ ਪੰਜ ਜਿਹੜੇ ਨੇ, ਭਾਵੇਂ ਉਹ ਮਹਿਲ ਹੋਣ, ਭਾਵੇਂ ਉਹ ਮਹਿਰ ਹੋਣ, ਭਾਵੇਂ ਉਹ ਪਟਵਾਰੀ ਹੋਣ, ਭਾਵੇਂ ਉਹ ਇਮਾਮ ਹੋਣ, ਭਾਵੇਂ ਕਿਬਲੇ ਹੋਣ, ਕਿ ਉਹ ਹੈ ਨਹੀਂ ਹੈ। ਮਤਲਬ ਉਹਨਾਂ ਦੀ ਨਿਗੇਸ਼ਨ ਤੇ ਨਹੀਂ ਨਾ ਕਿਤੇ ਵੀ ਹੋਈ, ਉਹ ਹੈ ਨੇ। ਔਰ ਉਹਨਾਂ ਦੇ ਫੰਕਸ਼ਨਸ ਦੇ ਥਰੂ ਜੋ ਕੁਝ ਹੋ ਰਿਹਾ ਉਹਦਾ ਬਿਆਨ ਕੀਤਾ ਜਾ ਰਿਹਾ ਨਾ। ਔਰ ਉਹਨਾਂ ਦੀ ਜਿਹੜੀ ਉਹਨਾਂ ਦੇ ਵਿੱਚ ਜਿਹੜੀ ਅਨਸਰਟੇਨਿਟੀ ਹੈ, ਉਹਦੀ ਬੈਕਡਰਾਪ ਦੇ ਵਿੱਚ ਉਹ ਉਸ ਅਨਸਰਟੇਨਿਟੀ ਦਾ ਹੈ ਨਾ। ਹੁਣ ਮਤਲਬ ਇਹ ਹੈ ਕਿ ਬੇਸਿਕ ਪਰਸੈਪਸ਼ਨ ਹੈ ਜਿਹੜੀ ਉਹ 5 ਜਿਹੜੇ ਮਹਿਲ ਨੇ ਉਹਨਾਂ ਦੇ ਥਰੂ ਆਈ ਹੈ। ਲੇਕਿਨ ਮੇਰੀ ਉਹ ਜਿਹੜੇ ਉਹ ਜਿਵੇਂ ਪਹਿਲੇ ਕਿਹਾ ਸੀਗਾ ਕਿ 5 ਆਵਾਜ਼ ਦੀ ਜਿਹੜੀ ਕਪੈਸਿਟੀ ਆ ਉਹ ਤੇ ਇਮੈਂਸ ਹੈ। ਲੇਕਿਨ ਜਿਹੜੀ ਮੇਰੇ ਕੋਲ ਹੈਗੀ ਹੈ ਯੂਜ਼ ਕਰਨ ਦੀ ਜਿਹੜੀ ਤਾਕਤ, ਉਹ ਥੋੜੀ ਜਿਹੀ ਹੈ, ਉਹ ਦੀਵੇ ਜਿੰਨੀ ਹੈ। ਜਿਵੇਂ ਦੀਵਾ ਇਸ ਕੇ ਵੀ ਮੇਰੀ ਤਲਾਸ਼, ਮੈਨੂੰ ਚਾਨਣ ਦੀ ਤਲਾਸ਼, ਦੀਵਾ ਰੱਖਿਆ ਹੈ ਕਿ ਵੀ ਉੱਥੋਂ ਚਾਨਣ ਮਿਲੂਗਾ ਮੈਨੂੰ। ਇਹ ਵੀ ਕਹਿ ਸਕਦੇ ਹੋ ਕਿ ਮੈਂ ਕੀ ਲੱਭਾਂ ਇਹਦੇ ਚ, ਮੈਂ ਕੀ ਲੱਭਾਂ, ਮੇਰੇ ਚਾਨਣ ਦਾ ਦੀਵਾ ਵੀ ਤੁਸੀਂ ਮੇਰੇ 5 ਹਵਾਸ ਬਾਲੋ। ਹਾਂ, ਲੇਕਿਨ ਇਹ ਹੈ ਕਿ ਦੀਵੇ ਦਾ ਕਨਸੈਪਟ ਜਿਹੜਾ ਹੈ ਉਹਨੂੰ ਅਗਰ ਤੁਸੀਂ ਉੱਤੇ ਗੌਰ ਨਹੀਂ ਕਰੋਗੇ ਤੇ ਪੰਜ ਮਹਿਲਾਂ ਦੇ ਚਾਨਣ ਦਾ ਵੀ ਕੋਈ ਫਿਰ ਮਤਲਬ ਨਹੀਂ ਰਹਿ ਜਾਂਦਾ। ਜੀਵਾ ਗਿਆਨ ਹੋ ਗਿਆ ਫਿਰ ਨਾ, ਨੌਲੇਜ। ਹਾਂ, ਨੌਲੇਜ। ਮੈਂ ਆਪਣਾ ਜਿਹੜਾ ਗਿਆਨ ਦੀ ਬੱਤੀ ਹੈ ਉਹ ਕਿਸ ਤਰ੍ਹਾਂ ਮੈਂ ਬਾਲਾਂ,
ਕਿਹੜੇ ਪਾਸੇ ਇਹ ਜਾਣਾ। ਅੰਦਰੂਨੀ ਚਾਨਣ ਜਿਹਨੇ ਸੈਲਫ ਐਨਲਾਈਟਮੈਂਟ ਕਹਿ ਸਕਦੇ ਹਨਾ, ਇਹ ਆਪਣੀ ਜਰਨੀ ਆ। ਹਾਂਜੀ ਉਹਦੀ ਹੋ ਗਈ ਹੈ ਨਾ, ਜਰਨੀ ਹੋ ਗਈ ਆਪਣੀ, ਜਿੱਦਾਂ ਇੰਗਲਿਸ਼ ਕਹਿ ਦਿੰਦੇ ਹਨ ਸਾਰੇ, ਹੁਣ ਕਰਨ ਲੱਗ ਪਏ ਮਾ ਪਰਸਨਲ ਜਰਨੀ, ਮਾ ਸਪਿਰਿਚੁਅਲ ਜਰਨੀ, ਜਿਹੜੀ ਵੀ ਹੋਵੇ, ਜਿਹੜੀ ਵੀ ਜਰਨੀ ਲੈ ਸਕਦੇ ਨੇ, ਉਹ ਜਰਨੀ ਆ। ਚਲੋ ਜੀ ਫਿਰ ਓਕੇ। ਥੈਂਕ ਯੂ। ਰਿਕਾਰਡਿੰਗ ਬੰਦ ਕਰੋ ਪਲੀਜ਼।